ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇਹ ਵੀ ਇੱਕ ਬਹੁਤ ਮਾੜੀ ਮੰਦਭਾਗੀ ਜਿਹੜੀ ਘਟਨਾ ਹੈ ਵਾਪਰੀ ਆ। ਸਿੱਖਾਂ ਨੂੰ ਇੱਥੇ ਆਪਣੀ ਵੱਖਰੀ ਪਛਾਣ ਦੇ ਕਰਕੇ ਬਹੁਤ ਵਾਰੀ ਹੇਟ ਕ੍ਰਾਈਮ, ਬਾਇਸ ਆ, ਡਿਸਕ੍ਰਿਮੀਨੇਸ਼ਨ ਆ, ਉਸ ਦਾ ਸਾਹਮਣਾ ਕਰਨਾ ਪਿਆ ਆ। ਕੁਈਨਜ਼, ਰਿਚਮੰਡ ਹਿੱਲ, ਨਿਊਯਾਰਕ, ਜਿਹੜਾ ਕਿ ਭਾਰੀ ਸਿੱਖ ਵਸੋਂ ਦੇ ਨਾਲ ਉੱਥੇ ਲੋਕ ਰਹਿੰਦੇ ਨੇ, ਉੱਥੇ ਇੱਕ 70 ਸਾਲਾ ਜਿਹੜੇ ਆ ਉਹ ਬਜ਼ੁਰਗ ਸੀਗੇ। ਉਹ ਆਪਣੀ ਰੈਗੂਲਰ ਵਾਕ ਦੇ ਉੱਤੇ ਜਾ ਰਹੇ ਸੀ, ਗੁਰਦੁਆਰਾ ਸਾਹਿਬ ਨੂੰ ਹੀ ਜਿਹੜੇ ਉੱਧਰ ਜਾ ਰਹੇ ਸੀ, ਜਦ ਕਹਿੰਦੇ ਵੀ ਉਹਨਾਂ ਉੱਤੇ ਅਸੌਲਟ ਹਮਲਾ ਕਰ ਦਿੱਤਾ ਗਿਆ। ਉਹਨਾਂ ਨੂੰ ਕੁੱਟਿਆ ਮਾਰਿਆ ਗਿਆ, ਨੱਕ ਚੋਂ ਖੂਨ, ਸਿਰ ਚੋਂ ਖੂਨ ਜਿਹੜਾ ਆ ਉਹ ਨਿਕਲਿਆ ਤੇ ਕਾਫੀ ਜਿਹੜਾ ਆ ਉਹਨਾਂ ਨੂੰ ਸੋਜਾਂ ਜਿਹੜੀਆਂ ਉਹ ਪਈਆਂ। ਸੋ ਅਰਲੀ ਮਾਰਨਿੰਗ ਵਾਕ ਕੁਈਨਜ਼ ਦੇ ਵਿੱਚ ਇਹ ਘਟਨਾ ਵਾਪਰੀ। ਸਿੰਘ ਨਿਰਮਲ ਸਿੰਘ, ਜੋ ਕਿ 2 ਹਫ਼ਤੇ ਪਹਿਲਾਂ ਹੀ ਅਜੇ ਵਿਜ਼ਿਟਰ ਵੀਜ਼ੇ ਦੇ ਉੱਤੇ ਇੱਥੇ ਕੁਈਨਜ਼ ਨਿਊਯਾਰਕ ਦੇ ਵਿੱਚ ਰਹਿਣ ਲਈ ਆਏ ਸੀਗੇ, ਤੇ ਉਹਨਾਂ ਦੇ ਉੱਤੇ ਇਹ ਅਨਪ੍ਰੋਵੋਕਡ ਅਟੈਕ ਹੋਇਆ ਆ। ਉਹਨਾਂ ਨੇ ਕਿਹਾ, ਜਦ ਮੈਂ ਸੈਰ ਕਰ ਰਿਹਾ ਸੀ ਤਾਂ ਮੇਰੇ ਪਤਾ ਨਹੀਂ ਪਿੱਛੋਂ ਦੀ ਕੋਈ ਆਇਆ, ਉਸਨੇ ਇੱਕ ਸੁੰਨਮੁਖੀ ਕੀਤੀ ਤਾਂ ਉੱਥੋਂ ਦੌੜ ਗਿਆ। ਬਾਅਦ ਦੇ ਵਿੱਚ ਉਹਨਾਂ ਨੇ ਸ਼ਿਕਾਇਤ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਉਹਨਾਂ ਨੂੰ ਇਹ ਡਰ ਸੀ ਵੀ ਪਤਾ ਨਹੀਂ ਸ਼ਾਇਦ ਮੈਨੂੰ ਹੀ ਜਿਹੜਾ ਮੁਲਕ ਤੋਂ ਬਾਹਰ ਜਿਹੜਾ ਉਹ ਨਾ ਤੋੜ ਦੇਣ, ਜਦ ਕਿ ਉਹ ਲੀਗਲੀ ਇੱਥੇ ਆਏ ਸੀਗੇ ਵਿਜ਼ਟਰ ਵੀਜ਼ੇ ਦੇ ਉੱਤੇ ਰਹਿ ਰਹੇ ਸੀ, ਅਜੇ ਸਿਰਫ 2 ਹਫ਼ਤੇ ਹੀ ਹੋਏ ਸੀ। ਸੋ ਜਿਹੜੇ ਨਿਰਮਲ ਸਿੰਘ ਹੁਣਾਂ ਦੇ ਨਾਲ ਇਹ ਘਟਨਾ, ਜਿਹੜੀ ਦੁਰਘਟਨਾ ਜਿਹੜੀ ਇਹ ਵਾਪਰੀ ਆ, ਬਹੁਤ ਹੀ ਮਾੜੀ ਆ। ਲੋਕ ਇਸ ਟਾਈਮ ਕਹਿ ਰਹੇ ਆ ਵੀ ਇਹ ਜਿਹੜਾ ਬਾਇਸਡ ਕ੍ਰਾਈਮ ਹੋਇਆ ਆ, ਉਸ ਦੀ ਇਨਵੈਸਟੀਗੇਸ਼ਨ ਤੇਜ਼ੀ ਦੇ ਨਾਲ ਕਰਨੀ ਚਾਹੀਦੀ ਆ। ਹਾਲ ਦੀ ਘੜੀ ਕੋਈ ਵੀ ਗ੍ਰਿਫਤਾਰੀ ਇਸ ਹਮਲੇ ਦੇ ਵਿੱਚ, ਨਿਰਮਲ ਸਿੰਘ ਹੁਣਾਂ ਦੇ ਉੱਤੇ ਕੀਤੇ ਗਏ ਹਮਲੇ ਦੇ ਵਿੱਚ ਅਜੇ ਤੱਕ ਨਹੀਂ ਜੀ। ਹੋਈ ਸੋ ਹੈਗੀ। ਬਿਲਕੁਲ ਸਿੱਖ ਜਿਹੜੇ ਆ ਉਹ ਮੰਗ ਕਰ ਰਹੇ ਆ ਵੀ ਇਸ ਨੂੰ ਹੇਟ ਕ੍ਰਾਈਮ ਦੇ ਅੰਡਰ ਚਾਰਜ ਹੋਣੇ ਚਾਹੀਦੇ ਆ। ਜਿਹੜੇ ਬੰਦਿਆਂ ਨੇ ਕੀਤਾ ਉਹਨਾਂ ਨੂੰ ਅਰੈਸਟ ਕੀਤਾ ਜਾਣਾ। ਤੇ ਸਭ ਤੋਂ ਮਾੜੀ ਗੱਲ ਇਹ ਆ ਵੀ ਦੇਖੋ, ਗੁਰਦੁਆਰਾ ਸਾਹਿਬ ਦੇ ਬਿਲਕੁਲ ਲਾਗੇ ਇਹ ਘਟਨਾ ਵਾਪਰੀ ਆ ਤੇ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿੱਥੇ ਇਹ ਬਜ਼ੁਰਗਾਂ ਨੂੰ ਕੁੱਟਿਆ ਗਿਆ, ਉਹ ਆਪਣੇ ਪੰਜਾਬੀਆਂ ਦੇ ਬਿਜ਼ਨੈਸਸ ਆ। ਆਮ ਸਿੱਖ ਤੁਸੀਂ ਉੱਥੇ ਤੁਰੇ ਜਾਂਦੇ ਦੇਖ ਸਕਦੇ ਹੋ। ਤੇ ਨਿਊਯਾਰਕ ਸਿਟੀ ਇੱਕ ਏਦਾਂ ਦਾ ਸ਼ਹਿਰ ਆ ਜਿੱਥੇ 150 ਦੇ ਕਰੀਬ ਪੰਜਾਬੀ ਪੁਲਿਸ ਵਾਲੇ ਆ, ਦਸਤਾਰਧਾਰੀ ਵੀ ਬਹੁਤ ਆ, ਪਰ ਹਜੇ ਵੀ ਲੋਕ ਬਹੁਤ ਜਿਹੜੇ ਆ ਇਦਾਂ ਦੇ ਪੁੱਠੇ ਕੰਮ ਕਰਨੋਂ ਨਹੀਂ ਹਟਦੇ। ਸੋ ਇੱਕ ਵਾਰੀ ਫੇਰ ਜਿੰਨੇ ਵੀ ਆਪਣੇ ਬਜ਼ੁਰਗ ਆ, ਖਾਸ ਕਰਕੇ ਜਦੋਂ ਤੁਸੀਂ ਵਾਕ ਕਰਨ ਜਾਂਦੇ ਆ, ਕਿਤੇ ਵੀ ਜਾਂਦੇ, ਬੜੇ ਧਿਆਨ ਦੇ ਨਾਲ ਆਲਾ ਦੁਆਲਾ ਦੇਖ ਕੇ ਜਾਓ। ਕਈ ਵਾਰ ਕੀ ਹੁੰਦਾ ਵੀ ਤੁਸੀਂ ਕੁਛ ਨਾ ਕੁਛ ਸੁਣਦੇ ਆ, ਕੰਨ ਦੇ ਵਿੱਚ ਰੇਡੀਓ ਲਾਇਆ ਜਾਂ ਫੋਨ ਲਾਇਆ ਆ, ਧਿਆਨ ਨਹੀਂ ਹੁੰਦਾ। ਧਿਆਨ ਰੱਖਣਾ ਚਾਹੀਦਾ ਕਿਉਂਕਿ ਇੱਥੇ ਪਾਗਲਾਂ ਦੀ ਗਿਣਤੀ ਬਹੁਤ ਹੈਗੀ ਆ USA ਦੇ ਵਿੱਚ। ਜੀ ਬਿਲਕੁਲ। ਸੋ ਉੱਥੋਂ ਦੇ ਜਿਹੜੇ ਲੋਕ ਆ ਇਹ ਕਹਿ ਰਹੇ ਆ ਵੀ ਭਾਈ ਹੁਣ ਜਦੋਂ ਬਜ਼ੁਰਗ ਜਾਂਦੇ, ਇੱਕ ਤਾਂ ਇਕੱਲੇ ਨਾ ਜਾਣ, ਤੇ ਨਾਲ ਦੇ ਨਾਲ ਕੋਸ਼ਿਸ਼ ਇਹ ਕਰੋ ਵੀ ਕੋਈ ਨਾ ਕੋਈ ਯੰਗਸਟਰ ਉਹਨਾਂ ਦੇ ਨਾਲ ਜਿਹੜਾ ਉਹ ਜਾਵੇ। ਇਹ ਹਰ ਵਾਰੀ ਮੁਮਕਿਨ ਵੀ ਨਹੀਂ ਆ। ਬਜ਼ੁਰਗ ਜਿਹੜੇ ਕਈ ਵਾਰੀ ਉਹ ਆਪਣੇ ਤੌਰ ਦੇ ਉੱਤੇ ਵੀ ਜਾਣਾ ਚਾਹੁੰਦੇ ਆ। ਸੋ ਆਪਾਂ ਇਹ ਪਹਿਲੋਂ ਵੀ ਗੱਲ ਕਰਦੇ ਰਹੇ ਵੀ ਟੋਲੀਆਂ ਜਿਹੜੀਆਂ ਉਹ ਬਣਾ ਕੇ ਜਿਹੜਾ ਜਾਇਆ ਜਾਵੇ। ਇੱਕ ਜਿਹੜੀ ਹਰਜੋਤ ਸਿੰਘ ਜੀ, ਇਸ ਦੇ ਵਿੱਚ ਸਭ ਤੋਂ ਮੰਦਭਾਗੀ ਗੱਲ ਇਹ ਆ ਵੀ ਦੇਖੋ, ਬੰਦਾ ਇੱਥੇ ਚਾਹੇ ਤੁਸੀਂ ਲੀਗਲ ਆ, ਇਲੀਗਲ ਆ, ਡਜ਼ਨਟ ਮੈਟਰ। ਇਹ ਤਾਂ ਚਲੋ ਸੀਗੇ ਵੀ ਜੀ। ਵਿਜ਼ਟਰ ਵੀਜ਼ੇ ਦੇ ਉੱਤੇ ਲੀਗਲ ਆ। ਜੇ ਤੁਹਾਡੇ ਉੱਤੇ ਹਮਲਾ ਹੋਇਆ, ਤੁਸੀਂ ਪੀੜਤ ਆ, ਤੁਸੀਂ ਵਿਕਟਮ ਆ, ਤੁਹਾਨੂੰ ਸ਼ਿਕਾਇਤ ਦਰਜ ਜਿਹੜੀ ਉਹ ਕਰਾਉਣੀ ਚਾਹੀਦੀ ਆ। ਆਈ ਥਿੰਕ ਲੋਕਾਂ ਦੇ ਮਨਾਂ ਦੇ ਵਿੱਚ ਦੇਖੋ ਕਿੰਨਾ ਜ਼ਿਆਦਾ ਡਰ, ਖਾਸ ਕਰਕੇ ਇਮੀਗ੍ਰੈਂਟਸ ਦੇ ਮਨਾਂ ਦੇ ਵਿੱਚ ਇਹ ਬੈਠਾ ਆ ਵੀ ਖੌਰੇ ਜੇ ਪੁਲਿਸ ਨੂੰ ਅਸੀਂ ਸ਼ਿਕਾਇਤ ਕੀਤੀ ਤੇ ਸਾਡੇ ਤੇ ਗਾਜ ਜਿਹੜੀ ਆ ਉਹ ਨਾ ਡਿੱਗ ਜਾਵੇ। ਇਦਾਂ ਦੀ ਜਿਹੜੀ ਉਹ ਕੋਈ ਗੱਲ ਨਹੀਂ ਆ। ਸੁਣਵਾਈ ਤੁਹਾਡੀ ਇੱਥੇ ਹੋਊਗੀ। ਇੰਨੀ ਨੇਰਗਰਦੀ ਨਹੀਂ ਮਚੀ ਹੋਈ ਵੀ ਤੁਹਾਨੂੰ ਜਿਹੜਾ ਉਹ ਇਦਾਂ ਹੋਵੇ। ਇੱਥੇ ਤਾਂ ਇਲੀਗਲ ਬੰਦੇ ਦੇ ਉੱਤੇ ਵੀ ਜੇ ਕੋਈ ਇਦਾਂ ਦਾ ਹਮਲਾ ਕਰਦਾ ਤੇ ਉਸ ਦੇ ਲਈ ਜਸਟਿਸ ਦੀ ਮੰਗ ਉੱਠਦੀ ਆ, ਉਸ ਨੂੰ ਜਸਟਿਸ ਦਿਵਾਉਣ ਦੇ ਲਈ ਲੋਕ ਅੱਗੇ ਆਉਂਦੇ ਆ। ਸੋ ਇਦਾਂ ਜਿਹੜੇ ਆਪਣੇ ਬਜ਼ੁਰਗ ਨੇ ਜਾਂ ਜਿਹੜੇ ਲੋਕ ਨੇ, ਉਹਨਾਂ ਨੂੰ ਇਹ ਚੀਜ਼ ਜ਼ਰੂਰ ਦੱਸਣੀ ਚਾਹੀਦੀ ਹੈਗੀ ਆ ਵੀ ਆਪਣੇ ਮਨ ਦੇ ਵਿੱਚ ਅਜਿਹੀ ਸੋਚ ਜਿਹੜੀ ਉਹ ਨਾ ਰੱਖੋ ਵੀ ਜੇ ਤੁਹਾਡੇ ਤੇ ਹਮਲਾ ਕੀਤਾ ਤੇ ਤੁਸੀਂ ਸ਼ਿਕਾਇਤ ਕਰੋਗੇ ਤਾਂ ਤੁਹਾਨੂੰ ਹੀ ਜਿਹੜੀ ਮੁਸ਼ਕਲ ਆਊਗੀ। ਇਦਾਂ ਦੀ ਕੋਈ ਗੱਲ ਨਹੀਂ ਆ। ਸੋ ਉੱਥੋਂ ਦੇ ਜਿਹੜੇ ਲੋਕਲ ਹੈਗੇ ਨੇ ਲੀਡਰਸ ਨੇ, ਉਹ ਕਹਿ ਰਹੇ ਆ ਵੀ ਪੁਲਿਸ ਦੀ ਗਸ਼ਤ ਆ ਉਸ ਨੂੰ ਵਧਾਇਆ ਜਾਵੇ, ਤਾਂ ਜੋ ਜੇ ਪੁਲਿਸ ਦੀ ਕਾਰ ਦਿਸਦੀ ਆ ਤੇ ਇਦਾਂ ਦੇ ਜਿਹੜੇ ਸ਼ਦਾਈ ਲੋਕ ਨੇ, ਸ਼ਰਾਰਤੀ ਲੋਕ ਨੇ, ਜਿਹੜੇ ਇਦਾਂ ਦੇ ਮਨ 'ਚ ਭਾਵਨਾ ਲੈ ਕੇ ਤੁਰੇ ਫਿਰਦੇ ਨੇ, ਉਹਨਾਂ ਨੂੰ ਥੋੜਾ ਬਹੁਤਾ ਡਰ ਜਿਹੜਾ ਉਹ ਵਧੇਗਾ। ਸੋ ਇਹ ਜਿਹੜੇ ਆ ਨਿਰਮਲ ਸਿੰਘ ਹੁਣਾਂ ਦੇ ਨਾਲ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਆ। ਇਸ ਟਾਈਮ ਉਹਨਾਂ ਨੂੰ ਪੂਰੇ ਸਪੋਰਟ ਦੀ ਜ਼ਰੂਰਤ ਆ। ਜਿਸ ਮੁੰਡੇ ਨੇ ਇਹ ਵੀਡੀਓ ਫੋਟੋ ਜਿਹੜੀ ਬਾਅਦ ਦੇ ਵਿੱਚ ਜਿਹੜੀ ਉਹ ਪਾਈ, ਉਸਨੇ ਕਿਹਾ
ਵੀ ਉਹ ਖੂਨ ਦੇ ਨਾਲ ਇੱਕ ਟਾਈਮ ਦੇ ਉੱਤੇ ਲੱਥਪੱਥ ਸੀਗੇ। ਉਸ ਦੇ 2 ਸਾਥੀ ਜਿਹੜੇ ਨਜ਼ਦੀਕ ਆ ਕੇ ਉਸ ਦਾ ਮਲਮ ਪੱਟੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਖੂਨ ਵਗੈਰਾ ਪੂੰਝ ਰਹੇ ਸੀ ਤੇ ਉਦੋਂ ਉਹਨਾਂ ਨੂੰ ਇਹ ਪਤਾ ਲੱਗਾ ਵੀ ਇਸ ਦੇ ਉੱਤੇ ਹਮਲਾ ਹੋ ਗਿਆ। ਕਹਿੰਦੇ ਵੀ ਉਹ ਤਾਂ ਆਪਣੇ ਮਜ਼ੇ ਦੇ ਨਾਲ, ਆਰਾਮ ਦੇ ਨਾਲ ਜਿਹੜੀ ਮਾਰਨਿੰਗ ਵਾਕ ਦੇ ਲਈ ਜਾ ਰਹੇ ਸੀ ਗੁਰਦੁਆਰਾ ਸਾਹਿਬ ਨੂੰ, ਜਿਹੜਾ ਉੱਥੇ ਜਾ ਰਹੇ ਸੀ, ਜਿਹੜਾ ਰਿਚਮੰਡ ਹਿੱਲ 'ਚ ਜਦ ਉਹ 1.5 ਕੁ ਬਲਾਕ ਜਾਂ 1-2 ਬਲਾਕ ਦੇ ਦਾਇਰੇ ਦੇ ਵਿੱਚ ਹੀ ਸੀਗੇ ਉਸ ਗੁਰਦੁਆਰਾ ਸਾਹਿਬ ਤੋਂ, ਜਿੱਥੇ ਉਹਨਾਂ ਉੱਤੇ ਇਹ ਹਮਲਾ ਹੋਇਆ ਹੈਗਾ ਆ। ਸੋ ਇਸ ਟਾਈਮ ਇਹੀ ਕਿਹਾ ਜਾ ਰਿਹਾ ਵੀ ਵੱਖਰੀ ਦਿੱਖ ਹੋਣ ਕਰਕੇ, ਟਰਬਨ ਬੰਨੇ ਹੋਣ ਕਰਕੇ ਵੀ ਹੋ ਸਕਦਾ ਵੀ ਕਿਸੇ ਨੇ ਇਹ ਅਨਪ੍ਰੋਵੋਕਡ ਅਟੈਕ ਕੀਤਾ ਹੋਵੇ। ਹਰਜੋਤ ਸਿੰਘ ਜੀ, ਯਾਦ ਹੋਣਾ ਜਦੋਂ ਕਰੋਨਾ ਵਾਇਰਸ ਦੇ ਬਾਬਤ ਕਿੱਦਾਂ ਚਾਈਨਾ ਵਾਇਰਸ ਉਸ ਨੂੰ ਆਖਿਆ ਗਿਆ ਸੀ ਤੇ ਏਸ਼ੀਅਨ ਮੂਲ ਦੇ ਲੋਕਾਂ ਦੇ ਉੱਤੇ ਹਮਲੇ ਕਿੰਨੇ ਜ਼ਿਆਦਾ ਵੱਧ ਗਏ ਸੀਗੇ। ਸੋ ਇਦਾਂ ਦੀ ਚੀਜ਼ ਆਪਾਂ ਨੂੰ ਬਾਰ-ਬਾਰ ਜਿਹੜੇ ਸਿੱਖ ਨੇ ਪੱਗ ਬੰਨ੍ਹਦੇ ਨੇ, ਉਹ ਖਾਸ ਕਰਕੇ ਉਹਨਾਂ ਨੂੰ ਦੇਖਣਾ ਪੈ ਰਿਹਾ ਆ। ਆਪਾਂ ਫ੍ਰੈਜ਼ਨੋ ਦੇ ਵਿੱਚ ਵੀ ਦੇਖਿਆ ਸੀ ਕਈ ਵਾਰੀ ਪਹਿਲਾਂ, ਇੱਥੇ ਵੀ ਬਜ਼ੁਰਗ ਦੇ ਉੱਤੇ ਏਦਾਂ ਹੀ ਹਮਲਾ ਕੀਤਾ ਗਿਆ ਸੀ, ਚਾਕੂ ਨਾਲ ਵੀ ਜਿਹੜਾ ਹਮਲਾ ਆ ਉਹ ਹੋਇਆ ਸੀ। ਸੋ ਸਤਰਕ ਰਿਹਾ ਕਰੋ, ਧਿਆਨ ਜਿਹੜਾ ਉਹ ਰੱਖਿਆ ਕਰੋ। ਜਿਹੜੇ ਜ਼ਿਆਦਾ ਬਜ਼ੁਰਗ ਆ, ਕੋਸ਼ਿਸ਼ ਇਹ ਕਰੋ ਵੀ ਨਾਲ ਕੋਈ ਨੌਜਵਾਨ ਵੀ ਜਾਵੇ। ਮੈਂ ਮੰਨਦਾ ਆ ਵੀ ਇਹ ਜਾਣਾ ਹਰ ਵਾਰੀ ਨਾਮੁਮਕਿਨ ਹੁੰਦਾ ਆ, ਮੁਸ਼ਕਿਲ ਆ, ਪਰ ਇੱਕ ਦੂਜੇ ਦੇ ਨਾਲ ਚਾਹੇ 2-4 ਬਜ਼ੁਰਗ ਵੀ ਹੋਣ, ਐਟਲੀਸਟ ਤੁਸੀਂ ਇਕੱਠੇ ਹੋ ਕੇ ਜਾਣ ਦੀ ਕੋਸ਼ਿਸ਼ ਕਰਿਆ ਕਰੋ। ਜੀ, ਸੋ ਬਹੁਤ ਹੀ ਮਾੜੀ ਖਬਰ ਆ ਰਹੀ ਹੈ। ਦੇਖੋ ਹੁਣ ਸੈਰ ਕਰਨ ਆਏ ਸੀ ਵਿਚਾਰੇ 2 ਵੀਕ ਪਹਿਲਾਂ ਹੀ, ਤੇ ਪਤਾ ਨਹੀਂ ਸਵੇਰੇ 7 ਵਜੇ ਘਟਨਾ ਵਾਪਰੀ ਹੈਗੀ ਆ।